ਪੰਜਾਬੀ ਰੇਡੀਓ ਜੁਆਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082725200 ਉਹਨਾਂ ਦਾ ਫੋਨ ਨੰਬਰ ਆ। ਕਾਲ ਕਰਕੇ ਦੀ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਵਾਉਣੀ ਆ ਉਹਨਾਂ ਤੋਂ ਕਰਵਾ ਸਕਦੇ ਹੋ। ਗੁਰਦੀਪ ਸਿੰਘ ਪਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਬਖਸ਼ੀਸ਼ ਸਿੰਘ ਬ੍ਰਦਰਸ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਸਟਾਰਲਾਈਟ ਟਰੱਕ ਟਾਇਰ ਵਾਲੇ ਉਹ ਅਲਾਈਨਮੈਂਟ ਵੀ ਕਰਦੇ ਨੇ ਅਤੇ ਇਹਨਾਂ ਤੋਂ ਟਾਇਰ ਵੀ ਲੈ ਸਕਦੇ ਹੋ। ਫੋਨ ਨੰਬਰ 2092509535। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜਿਹੜੀ ਇੱਕ ਬੜੀ ਲਾਗੇ ਜਿਹੇ ਪਹੁੰਚ ਗਿਆ ਸੀਗਾ ਮਾਮਲਾ ਇਨਸਾਫ ਦਾ, ਇਨਸਾਫ ਨਹੀਂ ਹੋਇਆ, ਉਸ ਨੂੰ ਬਹੁਤ ਵੱਡਾ ਝਟਕਾ ਲੱਗਾ ਸਰਕਾਰ ਦੀ ਨਲਾਇਕੀ ਕਰਕੇ। ਬਿਲਕੁਲ ਜੀ, ਕੁਝ ਦਿਨ ਪਹਿਲਾਂ, ਕੋਈ 15 ਕੁ ਦਿਨ ਪਹਿਲਾਂ, ਜਦੋਂ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਨੇ, ਜੇ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖੀ ਹੋਵੇ, ਹਾਲਾਂਕਿ ਉਹ ਪ੍ਰੈਸ ਕਾਨਫਰੰਸ ਬੜੀ ਠੱਡੀ ਜਿਹੀ ਰਹਿ ਗਈ ਸੀ, ਹੁਣ ਉਹਦੀ ਸਮਝ ਇਸ ਪੱਖੋਂ ਆ ਰਹੀ ਹੈ ਕਿ ਉਹ ਪ੍ਰਿੰਟ ਕਿਉਂ ਨਹੀਂ ਹੋਣ ਦਿੱਤੀ ਗਈ ਕਿਸੇ ਜਗ੍ਹਾ ਦੇ ਉੱਤੇ। ਉਹਦੇ ਪਿੱਛੇ ਹੁਣ ਰੀਜ਼ਨ ਜਿਹੜਾ ਜੀ ਉਹ ਸਮਝ ਲੈਣਾ ਚਾਹੀਦਾ। ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਇਹ ਗੱਲ ਜਿਹੜੀ ਕਹੀ ਸੀਗੀ ਕਿ ਮੈਂ ਆਪਣੀਆਂ ਵੱਲੋਂ ਇਮਾਨਦਾਰੀ ਦੇ ਨਾਲ ਇਹਦੀ ਜਾਂਚ ਮੁਕੰਮਲ ਕਰ ਦਿੱਤੀ ਹੈ। ਮੁਕੰਮਲ ਕਰਕੇ ਇੱਕ ਚਲਾਨ ਉਹਨਾਂ ਨੇ ਕਿਹਾ ਸੀਗਾ ਕਿ ਹੋਰ ਪੇਸ਼ ਹੋਣਾ ਬਾਕੀ ਹੈ, ਤੇ ਉਸ ਤੋਂ ਬਾਅਦ ਮੇਰੇ ਜਿਹੜੀ ਜ਼ਿੰਮੇਵਾਰੀ ਆ ਉਹ ਸਮਾਪਤ। ਇਹਦੇ ਵਿੱਚ ਇੱਕ IG ਲੈਵਲ ਤੱਕ ਦਾ ਜਿਹੜਾ ਜੀ ਪਰਮਰਾਜ ਉਮਰਾ ਨੰਗਲ, SSP ਸਾਬਕਾ ਤੇ ਕਈ ਹੋਰ ਜਿਹੜੇ ਜੀ ਉਹ ਫਸੇ ਹੋਏ ਸੀਗੇ। 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਰਹਿੰਦਾ ਗੁਰੂ ਨਾਨਕ ਨਾਮ ਲੇਵਾ ਜਿਹੜਾ ਜੀ ਉਹ ਹਿੱਲ ਗਿਆ ਸੀ ਵੀ ਇਹ ਕੀ ਹੋ ਗਿਆ। ਉਸ ਤੋਂ ਬਾਅਦ ਜਿਹੜੀ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਕਰ ਰਹੀ ਜਿਹੜੀ ਸੰਗਤ ਸੀਗੀ, ਰੋਸ ਪ੍ਰਗਟ ਕਰ ਰਹੀ ਸੰਗਤ ਸੀ, ਉਹਦੇ ਉੱਤੇ ਡਾਂਗਾ ਵਰਾਈਆਂ ਗਈਆਂ, ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਸੀਵਰੇਜ ਵਾਲੇ ਗੰਦੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਗਈਆਂ, ਬਾਈਬਲ ਕਲਾਂ ਦੇ ਵਿੱਚ ਦੋ ਜਾਣਿਆਂ ਦੀ ਮੌਤ ਜਿਹੜੀ ਉਹ ਹੋ ਗਈ। ਇਹਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਇੱਕ SHO ਜਿਹੜਾ ਹੁਣ DSP ਹੈ, ਗੁਰਦੀਪ ਪੰਧੇਰ, ਉਹਨੇ ਪਟੀਸ਼ਨ ਜਿਹੜੀ ਜੀ ਉਹ ਦਾਇਰ ਕੀਤੀ ਸੀ। ਜਿਹੜੇ ਵਕੀਲ ਉਹਨੇ ਖੜੇ ਕੀਤੇ, ਇੱਕ SHO ਜਿਹੜਾ ਲੈਵਲ ਦਾ ਆਫੀਸਰ ਆ, ਉਹ ਏਡੇ ਵੱਡੇ ਵਕੀਲ ਨਹੀਂ ਖੜੇ ਕਰ ਸਕਦਾ। ਉਹਦੇ ਪਿੱਛੇ ਕੀ ਕਹਾਣੀ ਆ ਕਿਸੇ ਨੂੰ ਮੇਰਾ ਖਿਆਲ ਦੱਸਣ ਦੀ ਜ਼ਰੂਰਤ ਨਹੀਂ। ਇਹਦੇ ਵਿੱਚ ਜਿੰਨੇ ਹੁਣ ਪੁਲਿਸ ਵਾਲੇ ਸੀ ਉਹ ਸਾਰੇ ਦੇ ਸਾਰੇ ਨਿਕਲ ਗਏ ਜੀ, ਕਿਉਂਕਿ ਹਾਈ ਕੋਰਟ ਨੇ SIT ਰੱਦ ਕਰਤੀ। ਹਾਈ ਕੋਰਟ ਨੇ SIT ਦੇ ਵੱਲੋਂ ਪੇਸ਼ ਕੀਤੇ ਗਏ ਚਲਾਨ ਰੱਦ ਕਰ ਦਿੱਤੇ, ਨਵੀਂ SIT ਬਣਾਉਣ ਦੇ ਹੁਕਮ ਦੇ ਦਿੱਤੇ, ਔਰ ਇਹਦੇ ਤੋਂ ਬਾਅਦ ਇਹ ਕਿਹਾ ਕਿ ਜਿਹੜੀ ਨਵੀਂ SIT ਬਣੇ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਹੋਰੀ ਨਾ ਹੋਣ। ਸ਼ਾਮ 5:45 ਵਜੇ ਤੱਕ ਚੱਲੀ ਬਹਿਸ ਤੋਂ ਬਾਅਦ ਇਹ ਹੁਕਮ ਜਿਹੜੇ ਸੀ ਉਹ ਜਸਟਿਸ ਰਾਜਵੀਰ ਸਹਿਰਾਵਤ ਨੇ ਜਿਹੜੇ ਉਹ ਦਿੱਤੇ। ਜਿਹੜਾ ਚਲਾਨ ਇਹਦੇ ਵਿੱਚ ਪੇਸ਼ ਕੀਤਾ ਗਿਆ ਸੀਗਾ, ਜਿਹਦੇ ਵਿੱਚ ਗੁਰਦੀਪ ਸਿੰਘ ਪੰਧੇਰ ਜਿਹੜਾ ਉਹਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਕਰਕੇ ਇਹ ਗੱਲ ਕਹੀ ਸੀ ਕਿ SIT ਦੇ ਵਿੱਚ ਸ਼ਾਮਲ IPS ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਨੂੰ ਮਾਮਲੇ ਤੋਂ ਵੱਖਰਾ ਕੀਤਾ ਜਾਵੇ। 7 ਅਗਸਤ 18 ਨੂੰ ਦਰਜ FIR ਖਾਰਜ ਕੀਤੀ ਜਾਵੇ, ਕਿਉਂਕਿ ਇਸ ਕੇਸ ਦੇ ਵਿੱਚ 14 ਅਕਤੂਬਰ 15 ਤੋਂ ਪਹਿਲਾਂ ਇੱਕੋ FIR ਦਰਜ ਹੈ। ਦੁਬਾਰਾ ਦਰਜ FIR ਜਿਹੜੀ ਆ ਉਹ ਗਲਤ ਹੈ, ਇਹ ਜਿਹੜਾ ਜੀ ਉਹ ਕਿਹਾ ਗਿਆ ਸੀਗਾ। ਹੁਣ ਸਵਾਲ ਜਿਹੜਾ ਜੀ ਇਹ ਖੜਾ ਕਿ ਅੱਜ ਅਕਤੂਬਰ 2015 ਦੇ ਵਿੱਚ ਆ ਕੇ, ਜਦੋਂ ਆਪਾਂ ਗੱਲ ਕਰ ਰਹੇ ਹਾਂ April 2021 ਦੇ ਵਿੱਚ, ਅਸੀਂ ਅਕਤੂਬਰ 15 ਦੇ ਵਿੱਚ ਆ ਕੇ ਖੜੇ ਹੋ ਗਏ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਾਸਤੇ SIT ਬਣੀ ਸੀ, ਜਿਹਨੂੰ ਉਦੋਂ ਰਣਬੀਰ ਸਿੰਘ ਖੱਟੜਾ ਹੋਰੀ ਉਹਦੀ ਅਗਵਾਈ ਕਰ ਰਹੇ ਸੀ। ਰਣਬੀਰ ਸਿੰਘ ਖੱਟੜਾ ਹੋਰੀ ਤਾਂ ਹੁਣ ਰਿਟਾਇਰ ਹੋ ਗਏ। ਉਹਦੇ ਉੱਤੇ ਵੀ ਪਹਿਲਾਂ ਹਾਈ ਕੋਰਟ ਨੇ ਰੋਕ ਲਾ ਦਿੱਤੀ, ਨਵੀਂ SIT ਬਣਾਉਣ ਦੇ ਹੁਕਮ ਦਿੱਤੇ, ਔਰ ਉਹ ਚਲਾਨ ਰੱਦ ਕਰ ਦਿੱਤੇ। ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਔਨ ਰਿਕਾਰਡ ਇਹ ਗੱਲਾਂ ਜਿਹੜੀਆਂ ਕਹੀਆਂ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਜਾਂਚ ਮੁਕੰਮਲ ਕਰ ਲਈ ਹੈ, ਕਿਸੇ ਨੂੰ ਦੱਸਿਆ ਬਖਸ਼ਿਆ ਨਹੀਂ ਜਾਊਗਾ। ਤੇ ਆਹ ਤੁਹਾਡੇ ਸਾਹਮਣੇ ਹੁਣ ਜਿਹੜੀ ਦੀ ਉਹ ਕਹਾਣੀ ਹੈ। ਜੇ ਨਲਾਇਕੀ ਇਹਦੇ ਵਿੱਚ ਲੈਣੀ ਹੋਵੇ ਤਾਂ 100% ਸਰਕਾਰ ਦੀ ਨਲਾਇਕੀ, ਸਰਕਾਰ ਦੀਆਂ ਜਿਹੜੇ ਖੜੇ ਕੀਤੇ ਜਿਹੜੀ ਵਕੀਲਾਂ ਦੀ ਫੌਜ ਹੈ, ਜਿਹਦੀ ਅਗਵਾਈ ਅਤੁਲ ਨੰਦਾ ਕਰ ਰਹੇ ਨੇ, ਇਹ ਉਹਨਾਂ ਦੀ ਜਿਹੜੀ ਉਹ ਨਲਾਇਕੀ ਆ।
ਅੱਜ ਤੱਕ ਜਿਉਂ 4 ਸਾਲ ਜਿਹੜੇ ਹੋ ਗਏ ਸਰਕਾਰ ਬਣੀ ਨੂੰ, ਇੱਕ ਸਿੰਗਲ ਕੇਸ ਵੀ ਜਿਹੜਾ ਉਹ ਨਹੀਂ ਹੈਗਾ ਜਿਹੜਾ ਸਰਕਾਰ ਨੂੰ ਜਿੱਤ ਕੇ ਦਿੱਤਾ ਹੋਵੇ ਅਤੁਲ ਨੰਦਾ ਤੇ ਉਹਦੇ ਗਰੁੱਪ ਨੇ। ਇਹ ਮਹਿਜ਼ ਦਿੱਲੀੋਂ ਵਕੀਲ ਲਿਆ ਕੇ ਉਹਦੀ ਪਰਸੈਂਟੇਜ ਜਿਹੜੀ ਉਹ ਲੈ ਕੇ ਤੇ ਆਪਣਾ ਕਮਿਸ਼ਨ ਖਾਣ ਵਾਲੇ ਜਿਹੜਾ ਉਹ ਲੋਕ ਨੇ। ਔਰ ਇਹਨਾਂ ਨੇ ਇੰਨਾ ਜ਼ਿਆਦਾ ਹਰਟ ਜਿਹੜਾ ਜੀ ਕੀਤਾ ਇਸ ਮਾਮਲੇ ਦੇ ਵਿੱਚ, ਇਹ ਨਹੀਂ ਪਤਾ ਕਿ ਇਹਦਾ ਕੀ ਅਸਰ ਜਿਹੜਾ ਜੀ ਉਹ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜਾ ਉਹ ਪੈਣਾ। ਮੈਂ ਬਹੁਤ ਵਾਰੀ ਇਸ ਪਲੇਟਫਾਰਮ ਤੋਂ ਇਹ ਗੱਲ ਜਿਹੜੀ ਉਹ ਕੀਤੀ ਆ ਕਿ ਜੇ ਇਸ ਮਾਮਲੇ ਦੇ ਵਿੱਚ ਇਨਸਾਫ ਨਾ ਮਿਲਿਆ ਤਾਂ ਇਹ ਜਿਹੜੇ ਸਿਆਸੀ ਲੋਕ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਨੂੰ ਇਹ ਇੱਕ ਸ਼ੁਗਲ ਬਣਾ ਲੈਣਗੇ। ਤੇ ਆਈ ਥਿੰਕ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੁਣ ਸਾਹਮਣੇ ਆ ਗਿਆ, ਇਹ ਇੱਕ ਸ਼ੁਗਲ ਜਿਹੜਾ ਜੀ ਉਹ ਬਣ ਗਿਆ। 2017 ਦੀਆਂ ਚੋਣਾਂ ਤੋਂ ਪਹਿਲਾਂ ਹਰ ਜਗ੍ਹਾ ਦੇ ਉੱਤੇ ਇਹਨਾਂ ਕੇਸਾਂ ਦਾ ਜ਼ਿਕਰ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲੇ ਹੁਣ ਕੀ ਜਵਾਬ ਹੈ ਇਸ ਮਾਮਲੇ ਦੇ ਵਿੱਚ? ਸ਼ਾਇਦ ਜਿਹੜਾ ਜੀ ਉਹ ਕੁਝ ਵੀ ਨਹੀਂ। ਵਿਧਾਨ ਸਭਾ ਦੇ ਵਿੱਚ ਕੁਝ ਨਾਮ ਜਿਨ੍ਹਾਂ ਨੇ ਝੋਲੀਆਂ ਅੱਡੀਆਂ ਸੀ, ਉਹਦੇ ਚ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਨੇ, ਉਹਦੇ ਚ ਨਵਜੋਤ ਸਿੰਘ ਸਿੱਧੂ ਸ਼ਾਮਲ ਨੇ, ਉਹਦੇ ਵਿੱਚ ਹਰਮਿੰਦਰ ਸਿੰਘ ਗਿੱਲ ਸ਼ਾਮਲ ਨੇ। ਇਹ ਲੋਕ ਕਿਹੜੇ ਮੂੰਹ ਦੇ ਨਾਲ ਲੋਕਾਂ ਦੇ ਮੂਹਰੇ ਹੁਣ ਜਿਹੜਾ ਜਾਣਗੇ ਜਦੋਂ ਕਿ ਇਹ ਸਾਰਾ ਕੁਝ ਹੀ ਜਿਹੜਾ ਜੀ ਉਹ ਧਰਾਇਆ ਰਹਿ ਗਿਆ। ਔਰ ਇਹਨੂੰ ਜਿਹੜਾ ਅਦਾਲਤ ਦੇ ਵਿੱਚ ਸੀ, ਹਾਈ ਕੋਰਟ ਦੇ ਵਿੱਚ ਸੀਗਾ, ਉਹ ਪ੍ਰੋਪਰ ਤਰੀਕੇ ਦੇ ਨਾਲ ਹੈਂਡਲ ਹੀ ਨਹੀਂ ਕੀਤਾ ਗਿਆ। ਜਾਣ ਬੁੱਝ ਕੇ ਇਹ ਕੇਸ ਜਿਹੜਾ ਉਹ ਹਾਰਿਆ ਗਿਆ ਜੀ। ਮੇਰਾ ਖਿਆਲ ਸਭ ਤੋਂ ਜ਼ਿਆਦਾ ਜਿੰਨਾ ਕਾਲੇ ਦਿਨ ਸੀਗੇ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਰੂੜੀਆਂ ਤੇ ਛੱਪੜਾਂ ਦੇ ਵਿੱਚੋਂ ਮਿਲੇ ਸੀਗੇ, ਓਡਾ ਹੀ ਕਾਲਾ ਦਿਨ ਜਿਹੜਾ ਜੀ ਉਹ ਇਹ ਆ ਕਿ ਇਸ ਮਾਮਲੇ ਦੇ ਵਿੱਚ ਇਨਸਾਫ ਨੂੰ ਏਡਾ ਵੱਡਾ ਝਟਕਾ ਲੱਗ ਗਿਆ ਕਿ ਹੁਣ ਅੱਗੋਂ ਇਨਸਾਫ ਮਿਲਣ ਦੀ ਆਸ ਲਗਭਗ ਖਤਮ ਹੋ ਗਈ। ਬਿਲਕੁਲ ਜੀ, ਨਹੀਂ ਮੇਰਾ ਨਹੀਂ ਖਿਆਲ ਆ ਵੀ ਬਹੁਤੇ ਲੋਕਾਂ ਦੇ ਜੀਂਦੇ ਜੀ ਇਹ ਉਹ ਗੱਲ ਹੋ ਗਈ। ਉਹ ਜੇ ਤਾਂ 1984 ਵਾਲਾ ਸਾਰਾ ਕੁਝ ਤੁਰਿਆ ਫਿਰਦਾ, ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਤੇ ਲੱਗਦਾ ਆ ਵੀ ਜਿੰਨਾ ਚਿਰ ਇਹ ਦਰਿੰਦੇ ਤੁਰੇ ਫਿਰਦੇ ਆ ਨਾ ਪੈਸੇ ਦੇ ਜ਼ੋਰ ਨਾਲ ਬੜਾ ਕੁਝ। ਅੱਗੇ ਭਾਰਤ ਚੀਨ ਗੱਲਬਾਤ ਫਿਰ ਸ਼ੁਰੂ ਹੋਈ। ਕੋ ਭਾਰਤ ਤੇ ਚੀਨ ਦੇ ਵਿਚਾਲੇ ਫੌਜੀ ਪੱਧਰ ਦੇ ਉੱਤੇ ਇਹ ਗੇੜ ਜਿਹੜਾ ਜੀ ਫੇਰ ਚੱਲਿਆ। ਔਰ ਇਹ ਆਖਿਆ ਗਿਆ ਕਿ ਟਕਰਾਅ ਵਾਲੀਆਂ ਜਿਹੜੀਆਂ ਥਾਵਾਂ ਨੇ ਉੱਥੋਂ ਫੌਜ ਨੂੰ ਵਾਪਸ ਸੱਦਣਾ। ਇਹ ਵੀ ਕਿਹਾ ਜਾ ਰਿਹਾ ਕਿ ਪੂਰਬੀ ਲੱਦਾਖ ਤੇ ਹੌਟ ਸਪਰਿੰਗਸ, ਗੋਗਰਾ ਤੇ ਦਿਪਸਾਂਗ ਦੇ ਵਿੱਚ ਫੌਜ ਅਜੇ ਵੀ ਜਮ੍ਹਾਂ। ਇਹ 11ਵੇਂ ਗੇੜ ਦੀ ਕੋਰ ਕਮਾਂਡਰ ਪੱਧਰੀ ਜਿਹੜੀ ਗੱਲਬਾਤ ਸੀਗੀ, ਇਹਦੇ ਵਿੱਚ ਪੂਰਬੀ ਲੱਦਾਖ ਦੇ ਵਿੱਚ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਦੇ ਭਾਰਤ ਵਾਲੇ ਪਾਸੇ ਕਿਊਸ਼ਲ ਸਰਹੱਦੀ ਚੌਕੀ ਦੇ ਉੱਤੇ ਆਰੰਭ ਹੋਈ ਹੈ। ਇਹ ਤੋਂ ਪਹਿਲਾਂ 10 ਗੇੜਾਂ ਦੀ ਗੱਲਬਾਤ ਜਿਹੜੀ ਉਹ 20 ਫਰਵਰੀ ਨੂੰ ਹੋਈ ਸੀਗੀ ਔਰ ਇਹ 16 ਘੰਟੇ ਚੱਲੀ ਸੀਗੀ। ਇਹ ਗੱਲਬਾਤ ਤੋਂ 2 ਦਿਨ ਪਹਿਲਾਂ ਦੋਵਾਂ ਮੁਲਕਾਂ ਨੇ ਪੈਂਗੋਂਗ ਝੀਲ ਦੇ ਉੱਤਰੀ ਤੇ ਦੱਖਣੀ ਕੰਢਿਆਂ ਤੋਂ ਆਪੋ ਆਪਣੀਆਂ ਫੌਜਾਂ ਨੂੰ ਵਾਪਸ ਸੱਦਿਆ। ਔਰ ਇਹ ਤਾਜ਼ਾ ਗੇੜ ਦੇ ਵਿੱਚ ਭਾਰਤ ਦੇ ਵੱਲੋਂ ਗੱਲਬਾਤ ਦੀ ਅਗਵਾਈ ਲੈਫਟੀਨੈਂਟ ਜਨਰਲ PGK ਮੈਨਨ ਜਿਹੜਾ ਉਹ ਕਰ ਰਿਹਾ। ਔਰ ਉਹ 14ਵੀਂ ਕੋਰ ਦੇ ਕਮਾਂਡਰ ਨੇ। ਕਿਹਾ ਜਾ ਰਿਹਾ ਕਿ ਭਾਰਤ ਇਹਦੇ ਦੌਰਾਨ ਟਕਰਾਅ ਵਾਲੀਆਂ ਬਾਕੀ ਥਾਵਾਂ ਤੇ ਫੌਜਾਂ ਨੂੰ ਪਿੱਛੇ ਹਟਾਉਣ ਲਈ ਜ਼ੋਰ ਪਾਊਗਾ। ਪਿਛਲੇ ਮਹੀਨੇ ਫੌਜ ਮੁਖੀ ਨੇ ਇਹ ਕਿਹਾ ਸੀਗਾ ਕਿ ਖਤਰਾ ਅਜੇ ਸਿਰਫ ਘਟਿਆ ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਭਾਰਤ ਤੇ ਚੀਨ ਦੀ ਫੌਜ ਵਿਚਾਲੇ ਪਿਛਲੇ ਸਾਲ 5 ਮਈ ਨੂੰ ਪੈਂਗੋਂਗ ਝੀਲ ਖੇਤਰ ਦੇ ਵਿੱਚ ਹਿੰਸਕ ਟਕਰਾਓ ਵੀ ਹੋਇਆ ਸੀਗਾ। ਇਸ ਤੋਂ ਬਾਅਦ ਦੋਵਾਂ ਧਿਰਾਂ ਨੇ ਪੂਰਬੀ ਲੱਦਾਖ ਦੇ ਵਿੱਚ ਆਪਣੇ ਹਜ਼ਾਰਾਂ ਫੌਜੀ ਜਿਹੜੇ ਉਹ ਤਾਇਨਾਤ ਕਰਤੇ ਸੀਗੇ। ਤਣਾਅ ਘਟਾਉਣ ਲਈ ਦੋਵਾਂ ਮੁਲਕਾਂ ਦੇ ਵਿੱਚ ਕਈ ਗੇੜਾਂ ਦੀ ਫੌਜੀ ਤੇ ਕੂਟਨੀਤਿਕ ਗੱਲਬਾਤ ਜਿਹੜੀ ਦੀ ਉਹ ਹੋਈ ਸੀਗੀ, ਪਰ ਹੱਲ ਜਿਹੜਾ ਉਹ ਨਹੀਂ ਕੋਈ ਇਹਦਾ ਨਿਕਲਿਆ ਸੀ। ਜਦੋਂ ਗੱਲ ਚਾਈਨਾ ਦੀ ਸਰਹੱਦ ਦੀ ਜਿਹੜੀ ਜੀ ਉਹ ਆਉਂਦੀ ਆ ਤੇ ਇਸ ਮਾਮਲੇ ਦੇ ਉੱਤੇ ਕੋਈ ਵੀ ਜਿਹੜਾ ਜਵਾਬ ਨਹੀਂ ਦਿੰਦਾ। ਜਦੋਂ ਕਿ ਇੱਥੋਂ ਦਾ ਜਿਹੜਾ ਦਰਬਾਰੀ ਮੀਡੀਆ ਹੈ ਉਹ ਕੋਈ ਗੱਲ ਜਿਹੜੀ ਜੀ ਉਹ ਹੋਵੇ, ਛਿੱਕ ਵੀ ਆਵੇ ਕਿਸੇ ਨੇਤਾ ਨੂੰ ਤੇ ਉਹਦੇ ਪਿੱਛੇ ਉਹ ਗੁਆਂਢੀ ਮੁਲਕ ਪਾਕਿਸਤਾਨ ਦਾ ਹੱਥ ਜਿਹੜਾ ਜੀ ਉਹ ਦੱਸਣ ਤੋਂ ਭੋਰਾ ਵੀ ਜਿਹੜੇ ਦੀ ਉਹ ਸ਼ਰਮਾਉਂਦੇ ਨੇ ਜੀ। ਅੱਗੇ ਗੱਲ ਕਰਦੇ ਹੈਗੇ ਆ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਸਰਕਾਰ ਵੱਲੋਂ ਤੇ ਅੱਜ ਆ ਪਰ ਆੜ੍ਹਤੀਏ ਸਟ੍ਰਾਈਕ ਤੇ ਗਏ ਹੋਏ ਆ। ਦੇਖੋ ਇਹ ਵੱਡਾ ਰੇੜਕਾ ਖੜਾ ਹੋ ਗਿਆ ਪੰਜਾਬ ਦੇ ਵਿੱਚ। ਇਹਦਾ ਹੱਲ ਕੀ ਹੋਊਗਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਪੰਜਾਬ ਦਾ ਜਿਹੜਾ ਕਿਸਾਨ ਹੈ ਉਹਨੂੰ ਵਰਦੀ ਦੇ ਬੂਥੇ ਦੇਣ ਦੇ ਵਿੱਚ ਪੰਜਾਬ ਤੇ ਨਾਲ ਹਰਿਆਣੇ ਦਾ ਕੋਈ ਕਸਰ ਨਹੀਂ ਛੱਡ ਰਹੀ ਸੈਂਟਰ ਦੀ ਜਿਹੜੀ ਉਹ ਸਰਕਾਰ। ਹਰਿਆਣੇ ਦੇ ਵਿੱਚ ਵੀ ਆੜ੍ਹਤੀਏ ਜਿਹੜੇ ਉਹ ਹੜਤਾਲ ਦੇ ਉੱਤੇ ਚਲੇ ਗਏ ਹੋਏ ਨੇ ਇਹ ਜਿਹੜੀ ਸਿੱਧੀ ਅਦਾਇਗੀ ਨੂੰ ਲੈ ਕੇ। ਕਿਉਂਕਿ ਦੇਖਿਆ ਜਾਵੇ ਤਾਂ ਆੜ੍ਹਤੀਏ ਜਿਹੜੇ ਸਭ ਤੋਂ ਵੱਡਾ ਵੋਟ ਬੈਂਕ ਨੇ ਭਾਰਤੀ ਜਨਤਾ ਪਾਰਟੀ ਦਾ, ਔਰ ਆਪਣੇ ਉਸੇ ਵੋਟ ਬੈਂਕ ਨੂੰ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਜੀ ਉਹ ਛਾਂਗ ਕੇ ਸੁੱਟ ਦਿੱਤਾ, ਇਹ ਕਹਿ ਕੇ ਕਿ ਇਹ ਵਿਚੋਲੀਏ ਨੇ, ਸਾਨੂੰ ਇਹਨਾਂ ਦੀ ਜਿਹੜੀ ਉਹ ਲੋੜ ਨਹੀਂ। ਸਵਾਲ ਇਹ ਹੈ ਕਿ ਸਰਕਾਰ ਨੂੰ ਨਹੀਂ ਲੋੜ ਹੋਊਗੀ, ਕਿਸਾਨਾਂ ਨੂੰ ਤਾਂ ਆੜ੍ਹਤੀਆਂ ਦੀ ਲੋੜ ਹੈ।
ਕਿਸਾਨਾਂ ਨੂੰ ਤਾਂ ਬਿਨਾਂ ਆੜਤੀਆਂ ਤੋਂ ਸਰ ਹੀ ਨਹੀਂ ਸਕਦਾ। ਇਹ ਕੀਤਾ ਜਿਹੜਾ ਜੀ ਉਹ ਕੀ ਜਾ ਰਿਹਾ ਕਿ ਇਹ ਚੋਰ ਮੋਰੀ ਦੇ ਰਾਹੀਂ ਪ੍ਰਾਈਵੇਟ ਪਲੇਅਰ ਜਿਹੜੇ ਆ ਉਹ ਲਿਆਂਦੇ ਜਾਣਗੇ। ਜਿਹੜਾ ਸਾਈਲੋ ਇੱਥੇ ਡਗਰੂ ਦੇ ਵਿੱਚ ਹੈ, ਮੋਗਾ ਫਿਰੋਜ਼ਪੁਰ ਰੋਡ ਦੇ ਉੱਤੇ ਬਣਿਆ ਹੋਇਆ, ਉਹ ਥਾਪੀਆਂ ਮਾਰਦੇ ਆ ਕਿ ਅਸੀਂ ਤਿਆਰ ਹਾਂ, ਲਿਆਓ ਕਣਕ, ਕਿੰਨੀ ਹੈ ਤੁਹਾਡੇ ਕੋਲੇ। ਹੁਣ ਜਦੋਂ ਕਿਸਾਨ ਮੰਡੀਆਂ ਦੇ ਵਿੱਚ ਉਹਨਾਂ ਦੀ ਜਿਣਸ ਰੁੜੂਗੀ ਤੇ ਉਹ ਉਸ ਪਾਸੇ ਵੱਲ ਨੂੰ ਜਾਣਗੇ, ਉੱਥੇ ਉਹ ਤੋੜ ਦਿੱਤੇ ਜਾਣਗੇ, ਤੋੜ ਕੇ ਫਿਰ ਉੱਥੇ ਲਾ ਦਿੱਤੇ ਜਿਹੜਾ ਜੀ ਉਹ ਜਾਣਗੇ। ਅੱਜ ਤੋਂ ਸਰਕਾਰੀ ਖਰੀਦ ਜਿਹੜਾ ਉਹ ਉਹਦਾ ਐਲਾਨ ਕੀਤਾ ਗਿਆ। ਦੂਜੇ ਪਾਸੇ ਜਿਹੜੇ ਨਿੱਜੀ ਵਪਾਰੀਆਂ ਨੇ ਜਲੰਧਰ ਦੇ ਵਿੱਚ 10 ਮੀਟ੍ਰਿਕ ਟਨ ਖਰੀਦ ਕਰਕੇ ਜਿਹੜਾ ਜੀ ਉਹ ਸ਼ੁਰੂਆਤ ਇਹਦੀ ਕੀਤੀ ਹੈ। ਪੰਜਾਬ ਸਰਕਾਰ ਨੇ 130 ਮੀਟ੍ਰਿਕ ਟਨ ਕਣਕ ਦੀ ਖਰੀਦ ਦੇ ਪ੍ਰਬੰਧ ਜਿਹੜੇ ਕਹਿੰਦੇ ਜੀ ਮੁਕੰਮਲ ਕੀਤੇ ਆ। ਬੇਸ਼ੱਕ ਪੰਜਾਬ ਦੇ ਵਿੱਚ ਹੁਣ ਸਿੱਧੀ ਅਦਾਇਗੀ ਲਈ ਰਾਹ ਪੱਧਰਾ ਹੋ ਗਿਆ, ਪਰ ਖਰੀਦ ਦੇ ਪਹਿਲੇ ਦਿਨ ਆੜਤੀਆਂ ਵੱਲੋਂ ਹੜਤਾਲ ਤੇ ਚੜੇ ਜਾਲ ਦੇ ਐਲਾਨ ਨੇ ਪੰਜਾਬ ਸਰਕਾਰ ਦੀ ਜਿਹੜੀ ਸਥਿਤੀ ਆ ਉਹ ਵੀ ਕਸੂਤੀ ਬਣਾਤੀ ਹੈ। ਹੁਣ ਇਹ ਨਹੀਂ ਪਤਾ ਕਿ ਅੱਜ, ਕਿਉਂਕਿ ਜਦੋਂ ਆੜਤੀਏ ਹੜਤਾਲ ਦੇ ਉੱਤੇ ਨੇ ਤੇ ਖਰੀਦ ਹੋਊਗੀ ਕਿਵੇਂ। ਇਹ ਕਣਕ ਜਿਹੜੀ ਆ ਜੀ ਉਹ ਰੁਲੂਗੀ। ਪਹਿਲਾਂ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੁੰਦੀ ਆ, ਐਤਕੀ ਇਹ ਲੇਟ ਕੀਤੀ ਗਈ ਆ, 10 ਤਰੀਕ ਤੋਂ ਜਿਹੜੀ ਉਹ ਕੀਤੀ ਗਈ ਆ। ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਜਿਣਸ ਦੀ ਸਿੱਧੀ ਅਦਾਇਗੀ ਦੇ ਵਾਸਤੇ ਸਾਫਟਵੇਅਰ ਵਗੈਰਾ ਜਿਹੜਾ ਜੀ ਉਹਨੂੰ ਦੇਖਿਆ ਪਰਖਿਆ ਜਿਹੜਾ ਉਹ ਗਿਆ। ਇਹ ਇੱਕ ਹੋਰ ਪੰਜਾਬ ਸਰਕਾਰ ਦੀ ਨਲਾਇਕੀ ਆ। ਜਦੋਂ 10 ਤਰੀਕ ਨੂੰ ਤੁਸੀਂ ਸ਼ੁਰੂ ਕਰਨੀ ਆ, 7 ਤਰੀਕ ਨੂੰ ਤੁਸੀਂ ਸੈਂਟਰ ਦੀ ਸਰਕਾਰ ਤੋਂ ਸਮਾਂ ਮੰਗ ਰਹੇ ਹੋ ਵੀ ਸਾਨੂੰ ਸਮਾਂ ਦਿਓ, ਅਸੀਂ ਇਹਦੇ ਬਾਰੇ 'ਚ ਗੱਲ ਕਰਨੀ। ਇਹ ਤਾਂ ਸਰਕਾਰ ਨੇ ਪਹਿਲਾਂ ਦਾ ਕੀਤਾ ਹੋਇਆ। ਮੁੱਖ ਮੰਤਰੀ ਸਾਹਿਬ ਅੱਜ ਤੱਕ ਵੀ ਸਿੱਧੇ ਤਰੀਕੇ ਦੇ ਨਾਲ ਦਖਲ ਇਸ ਮਾਮਲੇ 'ਚ ਨਹੀਂ ਦੇ ਰਹੇ। ਨਾ ਪ੍ਰਧਾਨ ਮੰਤਰੀ ਨਾਲ ਸਿੱਧੀ ਗੱਲ ਕਰ ਰਹੇ ਆ, ਨਾ ਖੇਤੀਬਾੜੀ ਮੰਤਰੀ ਨਾਲ ਸਿੱਧੀ ਗੱਲ ਕਰ ਰਹੇ ਆ। ਜਿਹੜੇ ਮੰਤਰੀ ਭੇਜੇ ਸੀ ਉਹਨਾਂ ਦੇ ਵਿੱਚੋਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਤਾਂ ਆਉਂਦਿਆਂ ਸਾਰ ਬਾਹਰ ਹੱਥ ਖੜੇ ਕਰਤੇ, ਕਹਿੰਦੇ ਹੁਣ ਕੋਈ ਰਾਹ ਨਹੀਂ ਬਚਿਆ, ਹੁਣ ਤਾਂ ਸਿੱਧੀ ਅਦਾਇਗੀ ਵੱਲ ਨੂੰ ਜਾਓ। ਕਿਉਂਕਿ ਇਹ ਸਿਆਸੀ ਪਾਰਟੀਆਂ ਚਾਹੁੰਦੀਆਂ ਨੇ ਕਿ ਸਿੱਧੀ ਅਦਾਇਗੀ ਜਿਹੜੀ ਜੀ ਉਹ ਕੀਤੀ ਜਾਵੇ, ਤਾਂ ਕਿ ਇਹਨਾਂ ਦਾ ਕੰਮ ਹੀ ਜਿਹੜਾ ਜੀ ਘਟੇ। ਜੋ ਕੁਝ ਹੈਗਾ ਉਹਨੂੰ ਪ੍ਰਾਈਵੇਟ ਕਰ ਦਿਓ, ਜੋ ਕੁਝ ਹੈਗਾ ਜੀ ਉਹਨੂੰ ਬੈਂਕਾਂ ਦੇ ਰਾਹੀਂ ਕਰ ਦਿਓ। ਤੁਹਾਨੂੰ ਕੋਈ ਕਿਸੇ ਕਿਸਮ ਦੀ ਜਿਹੜੀ ਆ ਜੀ ਉਹ ਮਾੜੀ ਮੋਟੀ ਵੀ ਜਿਹੜਾ ਉਹ ਮਿਹਨਤ ਨਾ ਕਰਨੀ ਜਿਹੜੀ ਉਹ ਪਵੇ। ਜਿਹੜੇ ਇੱਥੇ ਭਾਰਤ ਭੂਸ਼ਣ ਆਸ਼ੂ ਹੈ ਜੀ, ਉਹ ਇਹ ਕਹਿੰਦਾ ਕਿ ਸਿੱਧੀ ਅਦਾਇਗੀ ਵਾਲੇ ਨਵੇਂ ਸਿਸਟਮ 'ਚ ਆੜਤੀਆਂ ਦੀ ਜਿਹੜੀ ਇਨਵੋਲਵਮੈਂਟ ਰਹੂਗੀ, ਜਿਹਦੇ ਕਰਕੇ ਮਹਿਕਮੇ ਵੱਲੋਂ ਨਵੇਂ ਸਿਸਟਮ ਤੇ ਕੰਮ ਕੀਤਾ ਜਾ ਰਿਹਾ। ਆੜਤੀਆਂ ਦੇ ਮੂਹਰੇ ਨਵੀਂ ਤਜਵੀਜ਼ ਜਿਹੜੀ ਉਹ ਰੱਖੀ ਜਾਊਗੀ। ਔਰ ਇਹ ਕਿਹਾ ਕਿ ਮੁੱਖ ਮੰਤਰੀ ਕਿਸੇ ਵੀ ਹਾਲਤ 'ਚ ਆੜਤੀਆਂ ਨੂੰ ਨਵੇਂ ਪ੍ਰਬੰਧ 'ਚੋਂ ਬਾਹਰ ਨਹੀਂ ਕੱਢਣਾ ਚਾਹੁੰਦੇ ਤੇ ਇਹਦੇ ਉੱਤੇ ਪਹਿਲਾਂ ਤੁਸੀਂ ਮਿਹਨਤ ਕਰਦੇ। ਪਹਿਲਾਂ ਤੁਸੀਂ ਇਹਦੇ ਉੱਤੇ ਕੀ ਮਿਹਨਤ ਜਿਹੜੀ ਉਹ ਕੀਤੀ ਆ। ਆੜਤੀਆ ਐਸੋਸੀਏਸ਼ਨ ਜਿਹੜੇ ਆ ਉਹਨਾਂ ਨੇ ਅੱਜ ਫੇਰ ਜਿਹੜੀ ਆ ਉਹ ਮੀਟਿੰਗ ਬੁਲਾਈ ਆ, ਔਰ ਮੀਟਿੰਗ ਦੇ ਵਿੱਚ ਆੜਤੀਏ ਅਗਲਾ ਜਿਹੜਾ ਜੀ ਉਹ ਫੈਸਲਾ ਲੈਣਗੇ। ਜੇ ਆੜਤੀਏ ਨਹੀਂ ਆਉਂਦੇ ਤੇ ਇਹ ਕਣਕ ਕਿਵੇਂ ਖਰੀਦੀ ਜਾਊਗੀ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਜਿਹੜਾ ਉਹ ਬਣਿਆ ਹੋਇਆ ਜੀ। ਤੇ ਅੱਗੇ ਗੱਲ ਕਰਦੇ ਆ, ਜਿਹੜੇ ਕਿਸਾਨ ਆ ਉਹਨਾਂ ਨੇ ਬਾਹਰਲੇ ਰਾਜਾਂ ਤੋਂ ਆਏ ਕਣਕ ਦੇ ਟਰੱਕ ਫੜੇ ਆ ਤੇ ਵਿਜੀਲੈਂਸ ਨੇ ਵੀ ਛਾਪੇ ਮਾਰੇ। ਬਿਲਕੁਲ ਜੀ। ਜਦੋਂ ਇਹ ਆਪਣੇ ਕਿਸਾਨ ਬੈਠੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਲਾ ਕੇ, ਤੇ ਜਦੋਂ ਝੋਨੇ ਦੀ ਸੀਜ਼ਨ ਸੀਗਾ ਝੋਨੇ ਦਾ, ਉਦੋਂ ਵੀ ਕਿਸਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਝੋਨਾ ਫੜਿਆ ਸੀਗਾ, ਜਿਹੜਾ ਉੱਤਰ ਪ੍ਰਦੇਸ਼ ਤੇ ਬਿਹਾਰ ਤੱਕ ਤੋਂ ਆਉਂਦਾ ਸੀ। 1000 ਰੁਪਏ ਉੱਥੇ ਖਰੀਦ ਕੇ ਇੱਥੋਂ ਦੀਆਂ ਮੰਡੀਆਂ ਦੇ ਵਿੱਚ ਲਿਆ ਕੇ 1880 ਰੁਪਏ ਜਿਹੜਾ ਉਹਨੂੰ ਵੇਚਿਆ ਜਾ ਰਿਹਾ ਸੀ। 100 ਰੁਪਈਆ ਕੁਇੰਟਲ ਦੇ ਉੱਤੇ ਖਰਚਾ ਪੈਂਦਾ। ਹੁਣ ਇਹ ਵੱਡੇ ਟਰਾਲੇ ਜਿਹੜੇ ਕਿਸਾਨਾਂ ਨੇ ਫੜ ਲਏ ਕਣਕ ਦੇ ਭਰੇ ਹੋਏ। ਜਦੋਂ ਕਿਸਾਨਾਂ ਨੇ ਇਹ ਟਰਾਲੇ ਫੜ ਲਏ ਤੇ ਉਸ ਤੋਂ ਬਾਅਦ ਵਿਜੀਲੈਂਸ ਨੂੰ ਵੀ ਜਾਗ ਆ ਗਈ। ਇਹ ਕਿਹਾ ਜਾ ਰਿਹਾ ਕਿ ਸਿਆਸਤਦਾਨ ਦਾ ਇੱਕ ਨਾਮ ਬੋਲਦਾ ਇਹਦੇ ਪਿੱਛੇ ਸਾਰੇ ਦੇ। ਸਭ ਨੂੰ ਪਤਾ ਹੈ ਕਿ ਇਹ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਦੂਜੇ ਸੂਬਿਆਂ ਤੋਂ ਲਿਆ ਕੇ ਇੱਥੇ ਵੇਚ ਕੇ ਚੁੱਪ ਕੀਤੇ ਕੁਇੰਟਲ ਦੇ ਪਿੱਛੇ 1000 ਰੁਪਈਆ ਕਮਾਈ ਜਾਂਦੇ ਆ। ਔਰ ਹੁਣ ਜਿਹੜਾ ਬਠਿੰਡੇ ਲਿਆਂਦੀ ਗਈ ਕਣਕ ਦਾ ਵੱਡਾ ਜ਼ਖੀਰਾ ਜਿਹੜਾ ਉਹ ਫੜਿਆ ਗਿਆ। ਮੰਡੀ ਬੋਰਡ ਹਰਕਤ ਦੇ ਵਿੱਚ ਆਉਣ ਤੋਂ ਬਾਅਦ ਪੁਲਿਸ ਨੇ 2 ਵੱਡੀਆਂ ਫਰਮਾਂ ਮੈਸੇਜ ਅਸ਼ੋਕ ਰਾਮ ਬਾਬੂ ਰਾਮ ਤੇ ਮੈਸੇਜ ਲక్ష్ਮੀ ਆਇਲ ਮਿਲਸ ਦੇ ਖਿਲਾਫ ਕੇਸ ਦਰਜ ਕੀਤਾ। ਜਿਹੜੇ ਇੱਥੇ ਬਠਿੰਡੇ ਦੇ ਵਿੱਚ ਜਿਹੜੀ ਨਵੀਂ ਅਨਾਜ ਮੰਡੀ ਆ, ਉੱਥੇ ਆ ਕੇ ਰੁਕੇ ਕਣਕ ਦੇ ਟਰਾਲਿਆਂ ਦਾ ਸਭ ਤੋਂ ਪਹਿਲਾ ਪਰਦਾ ਫਾਸ਼ ਜਿਹੜਾ ਜੀ ਉੱਤੇ ਸੁਖਪਾਲ ਸਰਾਂ ਉਹਨੇ ਕੀਤਾ। ਇਹ ਭਾਜਪਾ ਆਗੂ ਆ। ਉਹਨੇ ਇਹ ਕਿਹਾ ਕਿ ਕਣਕ ਬਿਹਾਰ ਦੇ ਦਰਬੰਗਾ ਤੋਂ ਇਲਾਵਾ ਯੂਪੀ ਰਾਜਸਥਾਨ ਤੋਂ ਲਿਆਂਦੀ ਗਈ ਹੈ। 23 ਟਰਾਲਿਆਂ 'ਚ ਲੱਦ ਕੇ ਆਈ ਕਣਕ 'ਚੋਂ 3 ਗੱਡੀਆਂ ਦਾਣਾ ਮੰਡੀ ਦੇ ਵਿੱਚੋਂ ਫੜੀਆਂ ਗਈਆਂ। ਮਾਮਲਾ ਸ਼ੱਕੀ ਸੀ, ਇਹਦੇ ਕਰਕੇ ਪੰਜਾਬ ਸਰਕਾਰ ਨੇ ਕਣਕ ਦੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਕਰਨੀ ਸੀ, ਪਰ ਨਵੀਂ ਕਣਕ 8 ਅਪ੍ਰੈਲ ਦੀ ਰਾਤ ਨੂੰ ਪਹੁੰਚ ਗਈ। ਔਰ ਇੱਕ ਟਰਾਲੇ ਦਾ ਡਰਾਈਵਰ ਜਿਹੜਾ ਜੀ ਉਹ ਕਹਿੰਦਾ ਕਿ ਬਿਹਾਰ ਤੋਂ ਕਣਕ ਭਰਨ ਵੇਲੇ ਇਹ ਦੱਸਿਆ ਗਿਆ ਸੀਗਾ ਕਿ ਕਣਕ ਬਠਿੰਡਾ ਦੀ ਕੈਮੀਕਲ ਫੈਕਟਰੀ ਦੇ ਵਿੱਚ ਲਾਉਣੀ ਹੈ। ਡਰਾਈਵਰ ਨੇ ਇਹ ਵੀ ਕਿਹਾ ਜੀ ਕਿ ਹੋਰ ਜਿਹੜੇ ਟਰੱਕ ਨੇ ਉਹਨਾਂ 'ਚ 400 ਕੁਇੰਟਲ ਕਣਕ ਸੀਗੀ,
ਜਿਹੜੀ ਕਿ ਉੱਥੇ 1100 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਦੇ ਨਾਲ ਖਰੀਦੀ ਗਈ ਆ, ਔਰ ਪੰਜਾਬ ਆ ਕੇ ਇਹਦੀ ਕੀਮਤ ਜਿਹੜੀ ਆ 1975 ਰੁਪਏ ਮਿਲਣੀ ਸੀ। 2 ਲੱਖ ਰੁਪਈਆ ਪ੍ਰਤੀ ਟਰੱਕ ਕਮਾਈ ਜਿਹੜੀ ਉਹ ਹੋਣੀ ਸੀਗੀ। ਭਾਰਤੀ ਕਿਸਾਨ ਯੂਨੀਅਨ ਜਿਹੜੀ ਆ ਜੀ, ਉਹਦੇ ਜਿਹੜੇ ਮੈਂਬਰ ਸੀਗੇ, ਉਹਨਾਂ ਨੇ ਇਹ ਜਿਹੜਾ ਜੀ ਇਹਨੂੰ ਫੜਿਆ ਪਹਿਲਾਂ, ਜਿੱਥੋਂ ਇਹ ਸਾਰੀ ਕਹਾਣੀ ਜਿਹੜੀ ਉਹ ਨਿਕਲਣੀ ਸ਼ੁਰੂ ਹੋਈ ਕਿ ਇਹ ਕਿੱਥੋਂ ਕਣਕ ਜਿਹੜੀ ਆ ਉਹ ਆ ਰਹੀ ਹੈ। ਕਿਸਾਨ ਆਗੂ ਜਿਹੜੇ ਨੇ ਜੀ, ਉਹ ਇਹ ਕਹਿੰਦੇ ਨੇ ਕਿ ਇਹ ਜਿਹੜਾ ਬਾਹਰੋਂ ਆ ਰਿਹਾ ਅਨਾਜ ਆ, ਪੰਜਾਬ ਦੇ ਕਿਸਾਨਾਂ ਦੇ ਵਾਸਤੇ ਉਹ ਮੁਸੀਬਤ ਬਣੂਗਾ। 5-7 ਟਰੱਕ ਲੈ ਚੁੱਕੇ ਆ, 20-22 ਟਰਾਲੇ ਜਿਹੜੇ ਆ, ਇਹ ਕਿਹਾ ਗਿਆ ਕਿ ਉਹ ਹੁਣ ਰਾਹ ਦੇ ਵਿੱਚ ਰੋਕ ਲਏ ਗਏ ਆ। ਇਸ ਧੰਦੇ ਨੂੰ ਸਿਆਸੀ ਸ਼ਹਿ ਹੋਣ ਦੇ ਜਿਹੜਾ ਜੀ ਉਹ ਦੋਸ਼ ਲਾਏ ਗਏ ਆ। ਬਿਨਾਂ ਸਿਆਸਤ ਦੀ ਸ਼ਹਿ ਤੋਂ ਇਹ ਏਡਾ ਵੱਡਾ ਕੰਮ ਜਿਹੜਾ ਉਹ ਹੋ ਹੀ ਨਹੀਂ ਜਿਹੜਾ ਹੋ ਸਕਦਾ। ਇਹ ਇਸ ਤਰ੍ਹਾਂ ਹੈ ਜੀ ਕਿ ਜਿਹੜੇ, ਕਿਉਂਕਿ ਮੰਨ ਲਓ ਜਿਹੜੇ ਕੇਂਦਰੀ ਏਜੰਸੀਆਂ ਨੇ, ਉਹਨਾਂ ਨੇ 100 ਰੁਪਏ ਦੀ ਕਣਕ ਜਿਹੜੀ ਉਹ ਖਰੀਦਣੀ ਹੈ ਪੰਜਾਬ ਚੋਂ। ਸਪੋਜ਼ ਇਹ ਚੱਲਦਾ ਕਿਵੇਂ ਧੰਦਾ ਜੀ, ਲਿਆ ਕੇ ਦੂਜੇ ਸੂਬਿਆਂ ਦੀ ਸੁੱਟ ਦਿੱਤੀ ਜਾਂਦੀ ਹੈ। 50 ਰੁਪਏ ਦੀ ਜਿਹੜੀ ਜੀ ਉਹ ਦੂਜੇ ਸੂਬਿਆਂ ਦੀ ਖਰੀਦੀਗੀ, 50 ਰੁਪਏ ਦੀ ਜਿਹੜੀ ਦੀ ਉਹ ਖਰੀਦੀਗੀ ਪੰਜਾਬ ਦੇ ਕਿਸਾਨਾਂ ਦੀ। ਜੇ 100 ਰੁਪਏ ਦੀ ਪੰਜਾਬ ਦੇ ਕਿਸਾਨਾਂ ਦੀ ਖਰੀਦੀ ਜਾਵੇ ਤੇ ਜਿਹੜੀ ਰਹਿੰਦੀ ਕਣਕ ਆ, ਉਹਦਾ ਜਿਹੜਾ ਉਹਨਾਂ ਨੂੰ ਠੀਕ ਰੇਟ ਮਿਲੂਗਾ। ਜਦੋਂ ਕੇਂਦਰੀ ਏਜੰਸੀਆਂ ਦੀ ਖਰੀਦ ਖਤਮ ਹੋ ਜਾਂਦੀ ਹੈ, ਉਹ ਕਹਿੰਦੇ 100 ਦੀ ਅਸੀਂ ਖਰੀਦਣੀ ਸੀ, 100 ਦੀ ਖਰੀਦ ਲਈ, ਹੁਣ ਤੁਸੀਂ ਵਿਹਲੇ, ਤੁਸੀਂ ਬਾਕੀ ਆਪਣੇ ਹਿਸਾਬ ਨਾਲ ਵੇਚੋ। ਫਿਰ ਜਿਹੜਾ ਜੀ ਉਹਨਾਂ ਦੀ ਚੰਮ ਲੈਂਦੀ ਹੈ। ਇਹ ਐਸਾ ਧੰਦਾ ਜਿਹੜਾ ਜੀ ਪਿਛਲੇ ਸਮੇਂ ਤੋਂ ਚੱਲ ਰਿਹਾ, ਜਿਹੜੀ ਕੇਂਦਰ ਦੀ ਸਰਕਾਰ ਕਹਿੰਦੀ 1 ਨੇਸ਼ਨ 1 ਮੰਡੀ, ਉਹ ਝੂਠੀ ਹੈ ਜਿਹੜੀ ਜੀ ਉਹ ਇਹ ਗੱਲ। ਇਹ ਸਾਰਾ ਕੁਝ ਜਿਹੜਾ ਜੀ ਇਹ ਬਲੈਕ ਮਾਰਕੀਟਿੰਗ ਦੇ ਵਿੱਚ ਜਿਹੜਾ ਹੋ ਰਿਹਾ, ਔਰ ਬਲੈਕ ਕਰਨ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਅੱਗੇ ਵਧਾਉਣ ਦੇ ਵਾਸਤੇ ਹੀ ਇਹ ਜਿਹੜੇ ਬਿੱਲ ਵਗੈਰਾ ਜਿਹੜੇ ਉਹ ਆਏ ਆ ਕਿ ਪੰਜਾਬ ਜਿਹੜਾ ਜੀ ਉਹ ਬਾਕੀ ਥਾਵਾਂ ਤੇ ਜਾ ਕੇ ਵੇਚ ਸਕਦਾ। ਜਾਂ MSP ਦਾ ਰੌਲਾ ਪਾਇਆ ਜਾਂਦਾ ਕਿ MSP ਹੈਗੀ, MSP ਤਾਂ ਉੱਤਰ ਪ੍ਰਦੇਸ਼ ਹੈ ਨਹੀਂ ਗੀ। 1100 ਰੁਪਏ ਨੂੰ ਕਣਕ ਉੱਥੋਂ ਖਰੀਦ ਲੈਂਦੀ, ਬਿਹਾਰ 'ਚ ਹੈ ਨਹੀਂ, ਉੱਥੋਂ ਖਰੀਦ ਲੈਂਦੀ, ਰਾਜਸਥਾਨ 'ਚ ਹੈ ਨਹੀਂ, ਉੱਥੋਂ ਜਿਹੜੀ ਉਹ ਖਰੀਦ ਲੈਂਦੀ। ਕਿਸਾਨ ਐਵੇਂ ਨਹੀਂ ਰੋ ਰਿਹਾ ਜੀ, ਇੰਨੇ ਮਹੀਨਿਆਂ ਤੋਂ ਐਵੇਂ ਨਹੀਂ ਉਹ ਬੈਠਾ ਹੋਇਆ। ਉਹਨੂੰ ਪਤਾ ਹੈ ਕਿ ਉਹਦੇ ਭਵਿੱਖ ਦੇ ਉੱਤੇ ਵੱਡਾ ਸਵਾਲੀਆ ਚਿੰਨ੍ਹ ਇਹ ਬਲੈਕ ਮਾਰਕੀਟਿੰਗ ਵਾਲੇ ਸਿਆਸਤਦਾਨਾਂ ਨਾਲ ਮਿਲ ਕੇ ਲਾ ਰਹੇ। ਬਿਲਕੁਲ ਜੀ, ਜਿੰਨਾ ਵੀ ਕੁਛ ਬਲੈਕ ਹੋ ਰਿਹਾ ਆ, ਜਿੰਨੇ ਘਪਲੇ ਹੋ ਰਹੇ ਆ, ਇਹ ਤਾਂ ਸਾਰੇ ਸਿਆਸਤਦਾਨਾਂ ਦਾ ਹੀ ਆ। ਪਤਾ ਨਹੀਂ ਲੱਗਦਾ ਵੀ ਕਿਹੜੀ ਜਿਹੜੀ ਪਾਰਟੀ ਆ ਉਹ ਸਾਫ਼ ਸੁਥਰੀ। ਅੱਗੇ ਗੱਲ ਕਰਦੇ ਪੱਛਮੀ ਬੰਗਾਲ ਦੀ, ਉਸ ਦੇ ਵਿੱਚ ਵੋਟਾਂ ਦਾ ਚੌਥਾ ਗੇੜ ਸ਼ੁਰੂ। ਬਿਲਕੁਲ ਜੀ, ਇਹ 5 ਜ਼ਿਲ੍ਹਿਆਂ ਦੇ ਵਿੱਚ 44 ਸੀਟਾਂ ਦੇ ਉੱਤੇ ਚੌਥੇ ਫੇਜ਼ ਦੇ ਵਾਸਤੇ ਵੋਟਿੰਗ ਇਸ ਵੇਲੇ ਜਾਰੀ ਆ। 6:30 ਸ਼ਾਮ ਤੱਕ ਚੱਲੂਗਾ। 373 ਉਮੀਦਵਾਰ ਮੈਦਾਨ ਦੇ ਵਿੱਚ ਨੇ, ਔਰ 1,15,81,000 ਜਿਹੜੇ ਵੋਟਰ ਨੇ ਉਹ ਇਹਦਾ ਫੈਸਲਾ ਕਰਨਗੇ। ਹਾਵੜਾ ਦੀਆਂ 9, ਦੱਖਣ 24 ਪਰਗਣਾ ਦੀਆਂ 11, ਅਲੀਪੁਰਦੁਆਰ ਦੀਆਂ 5, ਕੂਚ ਬਿਹਾਰ ਦੀਆਂ 9, ਹੁਗਲੀ ਦੀਆਂ 10 ਸੀਟਾਂ ਦੇ ਉੱਤੇ ਵੋਟਾਂ ਪੈ ਰਹੀਆਂ ਨੇ। ਇਹਦੇ ਵਿੱਚ ਕੇਂਦਰੀ ਮੰਤਰੀ ਸਣੇ 3 ਨਵੰਬਰ ਪਾਰਲੀਮੈਂਟ ਆਪਣੀ ਕਿਸਮਤ ਅਜਮਾ ਰਹੇ ਆ। ਕੇਂਦਰੀ ਮੰਤਰੀ ਬਾਬੁਲ ਸੁਪਰੀਓ ਟਾਲੀਗੰਜ ਤੋਂ ਚੋਣ ਲੜ ਰਿਹਾ। ਉਹਦਾ ਮੁਕਾਬਲਾ ਤ੍ਰਿਣਮੂਲ ਕਾਂਗਰਸ ਦੇ ਮੌਜੂਦਾ ਵਿਧਾਇਕ ਅਰੂਪ ਵਿਸ਼ਵਾਸ ਦੇ ਨਾਲ। ਬੰਗਾਲ ਸਰਕਾਰ ਦੇ ਵਿੱਚ ਸਕੂਲ ਸਿੱਖਿਆ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੇ ਜਨਰਲ ਸੈਕਟਰੀ ਪਾਰਥ ਚੈਟਰਜੀ ਵੀ ਮੈਦਾਨ ਦੇ ਵਿੱਚ ਨੇ। ਉਹਦਾ ਮੁਕਾਬਲਾ BJP ਤੋਂ ਚੋਣ ਲੜ ਰਹੀ ਫਿਲਮ ਅਭਿਨੇਤਰੀ ਸਰਬੰਤੀ ਚੈਟਰਜੀ ਦੇ ਨਾਲ। ਤ੍ਰਿਣਮੂਲ ਕਾਂਗਰਸ ਛੱਡ ਕੇ ਆਏ BJP ਦੇ ਵਿੱਚ ਸਾਬਕਾ ਮੰਤਰੀ ਰਾਜੀਵ ਬੈਨਰਜੀ ਹਾਵੜਾ ਜ਼ਿਲ੍ਹੇ ਦੀ ਦੋਮਜੋਰ ਸੀਟ ਤੋਂ ਚੋਣ ਲੜ ਰਹੇ ਆ। ਭਾਜਪਾ ਮੈਂਬਰ ਪਾਰਲੀਮੈਂਟ ਲਾਕੇਟ ਚੈਟਰਜੀ ਚਚੂਰਾ ਤੇ ਨਿਸ਼ਿਤ ਜਿਹੜਾ ਜੀ ਉਹ ਦਿਨਹਾਟਾ ਸੀਟ ਤੋਂ ਮੈਦਾਨ ਦੇ ਵਿੱਚ ਨੇ। 44 ਸੀਟਾਂ ਦੇ ਉੱਤੇ 15,000 ਤੇ 940 ਪੋਲਿੰਗ ਬੂਥ ਬਣਾਏ ਗਏ ਆ। ਜਿਹੜੀਆਂ ਪੈਰਾਮਿਲਟਰੀ ਫੋਰਸਸ ਨੇ 799 ਕੰਪਨੀਆਂ ਇਹਦੀਆਂ ਤੈਨਾਤ ਨੇ। ਚੱਪੇ ਦੇ ਉੱਤੇ ਕੇਂਦਰੀ ਬਟਾਲੀਅਨ ਜਿਹੜੀਆਂ ਦੀ ਉਹ ਲਾਈਆਂ ਹੋਈਆਂ ਨੇ। ਇੱਕ ਕੰਪਨੀ ਦੇ ਵਿੱਚ 100 ਜਵਾਨ ਜਿਹੜੇ ਹੁੰਦੇ ਆ। 799 ਕੰਪਨੀਆਂ ਇੱਥੇ ਜਿਹੜੀਆਂ ਉਹ ਤੈਨਾਤ ਨੇ। 78,000 ਤੇ 900 ਮਤਲਬ ਸਿਕਿਉਰਿਟੀ ਵਾਲੇ ਜਿਹੜੇ ਆ ਉਹ ਇਹਨਾਂ 44 ਸੀਟਾਂ ਦੇ ਉੱਤੇ ਲਾਏ ਹੋਏ ਆ। ਜਿਹਦੇ ਤੋਂ ਗੱਲ ਜਿਹੜੀ ਮਮਤਾ ਬੈਨਰਜੀ ਹੋਰੀ ਬਾਰ-ਬਾਰ ਕਹਿੰਦੇ ਆ ਨਾ ਕਿ ਜਿਹੜੇ ਇਹ ਸੈਂਟਰਲ ਏਜੰਸੀਜ਼ ਦੇ ਆਏ ਹੋਏ ਨੇ ਉਹ ਗ੍ਰਹਿ ਮੰਤਰੀ ਦਾ ਹੁਕਮ ਵਜਾਉਂਦੇ ਨੇ। ਉਹ ਕਹਿਣ ਤੋਂ ਭਾਵ ਕਿ ਉਹ ਪ੍ਰੈਸ਼ਰ ਜਿਹੜਾ ਜੀ ਉਹ ਪਾਉਂਦੇ ਨੇ। ਔਰ ਬੰਗਾਲ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ 4 ਫੇਜ਼ ਅਜੇ ਹੋਰ ਜਿਹੜਾ ਉਹ ਬਾਕੀ ਆ। ਪੱਛਮੀ ਬੰਗਾਲ ਦੇ 294 ਸੀਟਾਂ ਦੇ ਉੱਤੇ 8 ਫੇਜ਼ ਦੇ ਵਿੱਚ ਵੋਟਾਂ ਪੈਣੀਆਂ ਨੇ। ਔਰ ਅੱਜ ਜਿਹੜੀਆਂ 44 ਵੋਟਾਂ ਪੈਣ ਤੋਂ ਬਾਅਦ 44 ਸੀਟਾਂ ਦੇ ਉੱਤੇ 17 ਅਪ੍ਰੈਲ ਨੂੰ 5ਵੇਂ 45 ਸੀਟਾਂ, 22 ਅਪ੍ਰੈਲ ਨੂੰ 6ਵੇਂ 43 ਸੀਟਾਂ, 7ਵੇਂ ਦੇ ਵਿੱਚ 26 ਅਪ੍ਰੈਲ ਨੂੰ 36 ਤੇ 29 ਅਪ੍ਰੈਲ ਨੂੰ 8ਵੇਂ ਗੇੜ ਦੇ ਵਿੱਚ 35 ਸੀਟਾਂ ਦੇ ਉੱਤੇ ਜਿਹੜੀ ਉਹ VOTING ਹੋਊਗੀ। ਔਰ 2 ਮਈ ਨੂੰ ਜਾ ਕੇ ਇਹਦੇ ਨਤੀਜੇ ਆਉਣਗੇ ਜੀ।
ਤੇ ਅੱਗੇ ਗੱਲ ਕਰਦੇ ਹਾਂ ਕਿਸਾਨਾਂ ਵੱਲੋਂ KMP ਤੇ KGP ਤੇ 24 ਘੰਟੇ ਦਾ ਜਾਮ। ਬਿਲਕੁਲ ਜੀ, ਇਹ ਇੱਕ ਵੱਡਾ ਜਾਮ ਅੱਜ ਜਿਹੜਾ ਜੀ ਉਹ ਲੱਗ ਗਿਆ। ਇਸ ਵੇਲੇ ਜਿਹੜਾ ਜੀ ਉਹ ਲਾ ਦਿੱਤਾ ਗਿਆ। ਤਿੰਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅੱਜ ਸਵੇਰੇ 8 ਵਜੇ ਤੋਂ 24 ਘੰਟਿਆਂ ਦੇ ਵਾਸਤੇ ਕੁੰਡਲੀ ਮਾਨੇਸਰ ਪਲਵਲ KMP ਦੇ ਤੌਰ ਤੇ ਜਿਹੜਾ ਜਾਣਿਆ ਜਾਂਦਾ, ਔਰ ਕੁੰਡਲੀ ਗਾਜ਼ੀਆਬਾਦ ਪਲਵਲ KGP ਜਿਹੜਾ ਐਕਸਪ੍ਰੈਸਵੇ ਆ ਉਹਨੂੰ ਜਾਮ ਕੀਤਾ ਜਾ ਰਿਹਾ। ਇਹਨਾਂ ਐਕਸਪ੍ਰੈਸਵੇ ਨੂੰ ਜਿਹੜਾ ਕੱਲ ਤੱਕ ਜਿਹੜਾ ਉਹ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਹਾੜੀ ਦੀ ਵਾਢੀ ਲਈ ਜਾ ਰਹੀਆਂ ਕੰਬਾਈਨਾਂ, ਫਸਲਾਂ ਵੇਚਣ ਜਾਣ ਵਾਲੇ ਕਿਸਾਨਾਂ ਤੇ ਦਿੱਲੀ ਵਾਸੀਆਂ ਨੂੰ ਪਰੇਸ਼ਾਨੀ ਨਾ ਹੋਵੇ, ਇਹਦੇ ਲਈ ਇਹ ਸਮਾਂ ਜਿਹੜਾ ਉਹ ਬਦਲਿਆ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਪਿਛਲੇ ਦਿਨੀ ਸਿੰਘੂ ਬਾਰਡਰ ਦੇ ਉੱਤੇ ਜਿਹੜੀ ਅਹਿਮ ਮੀਟਿੰਗ ਸੀਗੀ, ਉਹਦੇ ਵਿੱਚ ਇਹ ਜਿਹੜਾ ਫੈਸਲਾ ਲਿਆ ਸੀਗਾ, ਇਹਨੂੰ ਜਿਹਦੇ ਵਿੱਚ ਇਹਦਾ ਸਮਾਂ ਜਿਹੜਾ ਉਹ ਬਦਲਿਆ ਗਿਆ ਸੀ। ਡਾਕਟਰ ਦਰਸ਼ਨਪਾਲ ਹੋਰਾਂ ਨੇ ਕਿਹਾ ਸੀਗਾ ਕਿ ਜਿਹੜੀ ਇਸ ਧਾਰ ਨੂੰ ਤਿੱਖੀ ਕਰਨ ਦੇ ਵਾਸਤੇ ਕਈ ਪ੍ਰੋਗਰਾਮ ਜਿਹੜੇ ਜੀ ਉਹ ਲਿਖੇ ਗਏ ਆ। ਇਹਦੇ ਵਿੱਚ ਦਿੱਲੀ ਦੇ ਵਿੱਚ ਇਹ ਜਿਹੜਾ ਹਾਈਵੇ ਨੇ ਇਹਦੇ ਉੱਤੇ ਕਿਸਾਨਾਂ ਨੇ ਹਜ਼ਾਰਾਂ ਟਰੈਕਟਰ ਚਲਾ ਕੇ ਟਰੈਕਟਰ ਰੈਲੀ ਕੱਢੀ ਸੀਗੀ ਤੇ ਮੁਕਰਬਾ ਚੌਕ, ਡਾਸਨਾ ਚੌਕ, ਪਲਵਲ ਚੌਕ ਤੇ ਟਿੱਕਰੀ ਬਹਾਦਰਗੜ੍ਹ ਨੇੜੇ ਆਪਣਾ ਰੋਸ ਜ਼ਾਹਰ ਕਰਕੇ ਇਹਦੀ ਸੜਕ ਜਾਮ ਕੀਤੀ ਸੀਗੀ। ਔਰ ਇਹ ਕਿਹਾ ਗਿਆ ਜੀ ਕਿ ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਵੱਡਾ, ਉਹਦੇ ਵਿੱਚ 13 ਅਪ੍ਰੈਲ ਨੂੰ ਜਿਹੜਾ ਵਿਸਾਖੀ ਦਾ ਦਿਹਾੜਾ ਹੈ ਉਹ ਮਨਾਇਆ ਜਾਊਗਾ। ਜਿਹੜਾ ਇਹ 24 ਘੰਟੇ ਦਾ ਜਾਮ ਹੈ, ਇਹਦੇ ਨਾਲ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਜਿਹੜੀ ਲਾਈਫ ਲਾਈਨ ਹੈ ਦਿੱਲੀ ਦੀ ਜਾਂ ਆਲੇ ਦੁਆਲੇ ਦੀ, ਉਹ ਠੱਪ ਹੋ ਕੇ ਰਹਿ ਜੂਗੀ। ਲੱਖਾ ਸਿਧਾਣਾ ਜਿਹੜਾ ਪਿਛਲੇ ਕੁਝ ਸਮੇਂ ਤੋਂ ਜਿਹੜਾ ਉਹ ਲਾਂਭੇ ਸੀਗਾ, ਕਿਉਂਕਿ ਉਹਦੇ ਉੱਤੇ ਮਾਮਲਾ 26 ਜਨਵਰੀ ਵਾਲੀਆਂ ਘਟਨਾਵਾਂ ਕਰਕੇ ਦਰਜ ਹੋਇਆ, ਉਹਦੀ ਅਗਵਾਈ ਦੇ ਵਿੱਚ ਵੀ ਇੱਥੋਂ ਜਿਹੜੀਆਂ ਗੱਡੀਆਂ ਨੇ ਉਹਦਾ ਕਾਫਲਾ ਕੱਲ ਇੱਥੇ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਉਹ ਗਿਆ। ਔਰ ਉਹਨੇ ਵੀ ਜਿਹੜਾ ਜੀ ਇਹ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੇ ਨਾਲ ਸੰਯੁਕਤ ਮੋਰਚੇ ਦੇ ਨਾਲ ਹੈ ਇਸ ਮਾਮਲੇ ਦੇ ਉੱਤੇ ਤੇ ਉਹ ਉੱਥੇ ਡਟਿਆ ਰਹੂਗਾ। ਹਾਲਾਂਕਿ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਕਈ ਕੁਝ ਜਿਹੜਾ ਜੀ ਇੱਥੇ ਖਬਰਾਂ ਆਉਂਦੀਆਂ ਰਹੀਆਂ, ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਸ਼ਾਇਦ ਇਸ ਕਰਕੇ ਕਿ ਉਹਦੇ ਨਾਲ ਵੱਡੀ ਗਿਣਤੀ ਦੇ ਵਿੱਚ ਇੱਕ ਕਾਫਲਾ ਜਿਹੜਾ ਜੀ ਉਹ ਚੱਲ ਰਿਹਾ ਸੀ। ਜੇ ਉਹਦੀ ਗ੍ਰਿਫਤਾਰੀ ਇਹਦੇ ਦੌਰਾਨ ਹੁੰਦੀ ਤਾਂ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਪੈਦਾ ਹੋ ਸਕਦੀ ਸੀ। ਜੀ ਜੀ ਬਿਲਕੁਲ, ਰੂਮਰਸ ਬਹੁਤ ਹੈਗੇ ਆ ਜੀ। ਅੱਗੇ ਕਰਦੇ ਆ ਅਕਾਲ ਤਖਤ ਦੇ ਜਥੇਦਾਰ ਦੀ ਗੱਲ। ਉਸਨੇ ਚਰਨਜੀਤ ਚੱਡਾ ਨੂੰ ਕਲੀਨ ਚਿੱਟ ਦਿੱਤੀ। ਚਰਨਜੀਤ ਚੱਡਾ ਹੋਰੀ ਜਿਹੜੇ ਚੀਫ ਖਾਲਸਾ ਦੀਵਾਨ, ਇੱਕ ਬਹੁਤ ਪੁਰਾਣੀ ਜਿਹੜੀ ਸੰਸਥਾ ਸਿੱਖ ਭਾਈਚਾਰੇ ਦੀ, ਉਹਦੇ ਜਿਹੜੇ ਸਾਬਕਾ ਪ੍ਰਧਾਨ ਨੇ, ਉਦੋਂ ਪ੍ਰਧਾਨ ਸੀਗੇ ਚਰਨਜੀਤ ਚੱਡਾ, ਉਹਦੇ ਉੱਤੇ ਲੱਗੀਆਂ ਜਿਹੜੀਆਂ ਰੋਕਾਂ ਹਟਾਤੀਆਂ ਨੇ ਤੇ ਉਹਨੂੰ ਕਲੀਨ ਚਿੱਟ ਹੁਣ ਜਿਹੜੀ ਉਹ ਦੇ ਦਿੱਤੀ ਹੈ। ਚਰਨਜੀਤ ਚੱਡਾ ਦੇ ਉੱਤੇ ਇੱਕ ਜਿਹੜਾ ਸਕੂਲ ਜਿਹਨੂੰ ਇਹ ਚੀਫ ਖਾਲਸਾ ਦੀਵਾਨ ਚਲਾਉਂਦਾ, ਉਹਦੀ ਪ੍ਰਿੰਸੀਪਲ ਦੇ ਨਾਲ ਜਿਸਮਾਨੀ ਛੇੜਛਾੜ ਦੀ ਇੱਕ ਵੀਡੀਓ ਜਿਹੜੀ ਸੀਗੀ ਉਹ ਵਾਇਰਲ ਹੋਣ ਤੋਂ ਬਾਅਦ ਅਕਾਲ ਤਖਤ ਦੇ ਉਦੋਂ ਦੇ ਜਥੇਦਾਰ ਗੁਰਬਚਨ ਸਿੰਘ ਨੇ 2 ਸਾਲ ਦੇ ਵਾਸਤੇ ਕਿਸੇ ਸਮਾਜਿਕ, ਧਾਰਮਿਕ ਤੇ ਸਿਆਸੀ ਗਤੀਵਿਧੀ ਦੇ ਵਿੱਚ ਸ਼ਮੂਲੀਅਤ ਕਰਨ ਦੇ ਉੱਤੇ ਰੋਕ ਜਿਹੜੀ ਜੀ ਉਹ ਲਾਈ ਸੀਗੀ। ਇਹਦੇ ਸਬੰਧ ਦੇ ਵਿੱਚ ਅਕਾਲ ਤਖਤ ਸੈਕਟਰੀਏਟ ਤੋਂ ਜਿਹੜਾ ਇਹ ਚਰਨਜੀਤ ਚੱਡਾ ਹੈ ਉਹਨੂੰ ਇੱਕ ਚਿੱਠੀ ਜਾਰੀ ਹੁਣ ਕੀਤੀ ਗਈ ਆ, ਜਿਹਦੇ ਵਿੱਚ ਉਹਨੂੰ ਕਲੀਨ ਚਿੱਟ ਦਿੱਤੀ ਗਈ ਆ। ਚਿੱਠੀ ਦੇ ਵਿੱਚ ਲਿਖਿਆ ਕਿ ਬੀਤੇ ਦਿਨੀ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਦੇ ਵਿੱਚ ਉਹਨਾਂ ਵੱਲੋਂ ਭੇਜੀ ਗਈ ਚਿੱਠੀ ਦੇ ਉੱਤੇ ਵਿਚਾਰ ਕੀਤਾ ਗਿਆ, ਜਿਹਦੇ ਤੋਂ ਬਾਅਦ ਅਕਾਲ ਤਖਤ ਦੇ ਵੱਲੋਂ ਲਾਈ ਰੋਕ ਹਟਾ ਦਿੱਤੀ ਗਈ ਆ। ਚਰਨਜੀਤ ਸਿੰਘ ਚੱਡਾ ਜਿਹੜਾ ਜੀ ਉਹ ਕਹਿੰਦਾ ਕਿ ਹੁਣ ਉਹ ਗੁਰੂ ਘਰ ਦਾ ਸ਼ੁਕਰਾਨਾ ਕਰਨਗੇ, ਅੱਜ ਅਖੰਡ ਪਾਠ ਰਖਾਉਣਗੇ ਉਹ, ਤੇ 14 ਤਰੀਕ ਜਿਹੜਾ ਜੀ ਇਹਦਾ ਸੋਮਵਾਰ ਨੂੰ ਭੋਗ ਜਿਹੜਾ ਜੀ ਉਹ ਪਾਇਆ ਜਾਊਗਾ। 2017 ਦੇ ਵਿੱਚ ਇੱਕ ਵੀਡੀਓ ਜਿਹੜੀ ਸੀ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਸੀਗੀ, ਜਿਹਦੇ ਵਿੱਚ ਇੱਕ ਬਜ਼ੁਰਗ ਸਿੱਖ ਆਗੂ ਨੂੰ ਇੱਕ ਔਰਤ ਦੇ ਨਾਲ ਜਿਹੜਾ ਉਹ ਵਿਖਾਇਆ ਗਿਆ ਸੀਗਾ। ਇਹ ਔਰਤ ਚੀਫ ਖਾਲਸਾ ਦੀਵਾਨ ਇਹ ਚੱਲਦੇ ਸਕੂਲ ਦੀ ਪ੍ਰਿੰਸੀਪਲ ਸੀ। ਇਸ ਤੋਂ ਬਾਅਦ ਉਹਨੇ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੀਗਾ। ਉਹਨਾਂ ਦੇ ਜਥੇਦਾਰ ਗੁਰਬਚਨ ਸਿੰਘ ਹੋਰਾਂ ਨੇ 2 ਸਾਲ ਦੇ ਵਾਸਤੇ ਸਮਾਜਿਕ, ਧਾਰਮਿਕ ਤੇ ਸਿਆਸੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਤੇ ਮੰਚ ਤੇ ਬੋਲਣ ਤੇ ਰੋਕ ਲਾਤੀ ਸੀ। ਚਰਨਜੀਤ ਸਿੰਘ ਚੱਡਾ ਦੇ ਜਿਹੜਾ ਮੁੰਡਾ ਸੀਗਾ ਉਹ ਸੁਸਾਈਡ ਕਰ ਗਿਆ ਸੀ ਆਪਣੇ ਰਿਵਾਲਵਰ ਦੇ ਨਾਲ। ਉਹ ਮੀਤ ਪ੍ਰਧਾਨ ਸੀਗਾ ਉਦੋਂ ਜਿਹੜਾ ਚੀਫ ਖਾਲਸਾ ਦੀਵਾਨ ਦਾ। ਇਹ ਆਖਿਆ ਗਿਆ, ਜਿਹੜੀ ਚਿੱਠੀ ਜਾਰੀ ਕੀਤੀ ਗਈ ਆ ਕਿ ਗੁਰਬਚਨ ਸਿੰਘ ਹੋਰਾਂ ਨੇ ਇਹ ਰਿਸਟ੍ਰਿਕਸ਼ਨ ਲਾਈਆਂ ਸੀਗੀਆਂ ਕਿ ਉਹਦੇ ਚਾਲ ਚੱਲਣ ਤੇ ਉਹਦੇ
ਜੋ ਕੁਝ ਵੀ ਉਹ ਕਰਦੇ ਉਹਦੇ ਉੱਤੇ ਨਿਗਾਹ ਰੱਖਣ ਦੇ ਵਾਸਤੇ ਆਖਿਆ ਗਿਆ ਸੀਗਾ। ਹੁਣ ਇਹ ਨਹੀਂ ਇਸ ਚਿੱਠੀ ਦੇ ਵਿੱਚ ਦੱਸਿਆ ਗਿਆ ਕਿ ਇਹ ਨਿਗਾਹ ਕਿਹਨੇ ਰੱਖੀ ਤੇ ਇਸ ਨਿਗਾਹ ਰੱਖਣ ਦੇ ਦੌਰਾਨ ਕਿਹੜੀ ਜਿਹੜੀ ਚੀਜ਼ ਸੀ ਉਹ ਸਾਹਮਣੇ ਆਈ। ਜੇ ਤੁਹਾਨੂੰ ਯਾਦ ਹੋਵੇ ਤਾਂ ਕੁਝ ਸਮਾਂ ਪਹਿਲਾਂ ਜਿਹੜੇ ਇੱਕ ਪ੍ਰੋਫੈਸਰ ਸਰਜਾਨ ਸਿੰਘ ਨੇ, ਉਹਨਾਂ ਦੇ ਯਤਨਾਂ ਦੇ ਸਦਕਾ ਜਿਹੜਾ ਸੁੱਚਾ ਸਿੰਘ ਲਗਾਇਆ ਉਹਨੂੰ ਵੀ ਸੁੱਚਾ ਕਰਨ ਦੇ ਵਾਸਤੇ ਇੱਕ ਹੋਰ ਗੁਰਦੁਆਰੇ ਦੇ ਵਿੱਚ ਜਿਹੜੀ ਉਹ ਸਾਜ਼ਿਸ਼ ਰਚੀ ਗਈ ਸੀ, ਉਹ ਸਮੇਂ ਸਿਰ ਭਾਂਡਾ ਜਿਹੜਾ ਜੀ ਉਹ ਫੁੱਟ ਗਿਆ ਤੇ ਸਾਹਮਣੇ ਆ ਗਈ, ਉਹ ਹੋ ਨਹੀਂ ਸਕਿਆ। ਸੁੱਚਾ ਸਿੰਘ ਲਗਾ ਨੇ ਵੀ ਇਦਾਂ ਦੀਆਂ ਚਿੱਠੀਆਂ ਅਕਾਲ ਤਖਤ ਨੂੰ ਦਿੱਤੀਆਂ ਹੋਈਆਂ ਨੇ। ਜਿਹੜੇ ਜਾਣਕਾਰ ਨੇ ਉਹ ਦੱਸਦੇ ਨੇ ਕਿ ਜੇ ਇਹ ਚਰਨਜੀਤ ਸਿੰਘ ਚੱਡਾ ਨੂੰ ਇਹ ਕਲੀਨ ਚਿੱਟ ਮਿਲ ਗਈ ਆ ਤੇ ਅਗਲੀ ਸ਼ਾਇਦ ਛੇਤੀ ਕਲੀਨ ਚਿੱਟ ਦੀ ਵਾਰੀ ਜਿਹੜੀ ਆ ਉਹ ਸੁੱਚਾ ਸਿੰਘ ਲਗਾ ਦੀ ਹੋ ਸਕਦੀ ਆ, ਕਿਉਂਕਿ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਅਜੇ ਵੀ ਕਾਰਜਕਾਰੀ ਲੱਗਿਆ ਹੋਇਆ। ਜੇ ਪੱਕੇ ਬਣਨਾ ਫਿਰ ਕੁਝ ਫੈਸਲੇ ਤਾਂ ਲੈਣੇ ਪੈਣਗੇ। ਬਿਲਕੁਲ ਜੀ, ਬਿਲਕੁਲ ਜੀ। ਜਿੰਨੀ ਘਟਾ ਇਹਨਾਂ ਨੇ ਸਿੱਖੀ ਨੂੰ ਲਾਈ ਆ, ਰੀਤੀ ਰਿਵਾਜ ਜੋ ਕੁਝ ਵੀ ਇਹਨਾਂ ਨੇ ਤੋਰਿਆ, ਬਹੁਤ ਮਾੜੀ ਗੱਲ ਆ। ਅਖੀਰ ਦੇ ਵਿੱਚ ਗੱਲ ਕਰਦੇ ਆ ਕਰੋਨਾ ਦੇ ਟੀਕਿਆਂ ਦੀ, ਉਹਨਾਂ ਨੂੰ ਲੈ ਕੇ ਰਾਜਨੀਤੀ ਭਖੀ ਹੋਈ ਆ। ਦੇਖੋ, ਇੱਕ ਤਾਂ ਜਿਹੜੇ ਇਸ ਵੇਲੇ ਸ਼ਾਰਟੇਜ ਆ ਗਈ ਦੀ ਇਹ ਰਿਐਲਿਟੀ ਆ, ਔਰ ਜਿੱਥੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਬਹੁਤ ਕੇਸ ਜਿਹੜੇ ਸਾਹਮਣੇ ਆ ਰਹੇ ਨੇ, ਔਰ ਦੂਜੇ ਪਾਸੇ 34 ਲੱਖ ਜਿਹੜੇ ਵੈਕਸੀਨ ਹੈ ਉਹ ਰੋਜ਼ ਦਿੱਤੇ ਜਾ ਰਹੇ ਆ। ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਵਰਗੇ ਰਾਜਾਂ ਦੇ ਵਿੱਚ ਵੈਕਸੀਨ ਦੀ ਡੋਜ਼ ਦੀ ਕਮੀ ਆ ਗਈ ਹੈ। ਜਿਹੜਾ ਇਹਨਾਂ ਕੋਲੇ ਸਟਾਕ ਸੀਗਾ ਜੀ ਉਹ ਲਗਭਗ ਮੁੱਕ ਗਿਆ। ਦੂਜੇ ਰਾਜਾਂ ਦੇ ਕੋਲੇ ਜਿਹੜਾ ਸਟਾਕ ਹੈ ਉਹ 5-6 ਦਿਨ ਤੋਂ ਜ਼ਿਆਦਾ ਨਹੀਂ ਚੱਲਣਾ। ਜਿਹੜਾ ਕੱਲ ਸਵੇਰ ਤੱਕ ਕੋਈ 9 ਕਰੋੜ 43 ਲੱਖ ਡੋਜ਼ ਦਿੱਤੇ ਜਾ ਚੁੱਕੇ ਆ। 60% ਤੋਂ ਜ਼ਿਆਦਾ ਡੋਜ਼ 8 ਰਾਜਾਂ ਦੇ ਵਿੱਚ ਦਿੱਤੇ ਗਏ ਆ। ਮਹਾਰਾਸ਼ਟਰ, ਰਾਜਸਥਾਨ ਇਸ ਲਿਸਟ ਦੇ ਵਿੱਚ ਸਭ ਤੋਂ ਅੱਗੇ ਹੈ। ਜੋ ਸਰਕਾਰੀ ਅੰਕੜੇ ਨੇ ਉਹ ਇਹ ਕਹਿੰਦੇ ਨੇ। ਇਹ ਕਿਹਾ ਜਾ ਰਿਹਾ ਕਿ ਕੇਂਦਰ ਦੀ ਸਰਕਾਰ ਦੇ ਕੋਲੇ ਇਸ ਵੇਲੇ 4 ਕਰੋੜ 3 ਲੱਖ ਵੈਕਸੀਨ ਡੋਜ਼ ਜਿਹੜੇ ਆ ਉਹ ਅਵੇਲੇਬਲ ਨੇ, ਜਿਹੜੇ ਕਿ ਰਾਜਾਂ ਨੂੰ ਦਿੱਤੇ ਜਾ ਰਹੇ ਆ। ਸਿਹਤ ਮੰਤਰੀ ਜਾਂ ਸਿਹਤ ਮੰਤਰਾਲਾ ਜਿਹੜਾ ਜੀ ਉਹਦੇ ਵੱਲੋਂ ਇਹ ਅੰਕੜੇ ਜਿਹੜੇ ਆ ਉਹ ਦਿੱਤੇ ਗਏ ਆ। ਇਹ ਕਿਹਾ ਗਿਆ ਕਿ 2 ਵੈਕਸੀਨ ਨੇ, ਕੋਵੈਕਸੀਨ ਤੇ ਕੋਵਿਸ਼ੀਲਡ, ਇਹ ਲਾਈਆਂ ਜਾ ਰਹੀਆਂ ਨੇ। ਔਰ ਇਹ ਵੀ ਕਿਹਾ ਕਿ ਇਹਨਾਂ ਨੂੰ ਮਿਲਾ ਕੇ ਹਰ ਮਹੀਨੇ 7 ਕਰੋੜ ਡੋਜ਼ ਦਾ ਪ੍ਰੋਡਕਸ਼ਨ ਜਿਹੜਾ ਉਹ ਹੋ ਰਿਹਾ। 25 ਲੱਖ ਡੋਜ਼ ਜਿਹੜੇ ਉਹ ਰੋਜ਼ ਦਿੱਤੇ ਜਾ ਰਹੇ ਆ। ਇਹ ਵੀ ਮੰਗ ਉੱਠ ਰਹੀ ਹੈ ਇਸ ਵੇਲੇ ਕਿ ਰੂਸੀ ਵੈਕਸੀਨ ਜਿਹੜੀ ਆ ਸਪੁਤਨਿਕ ਵੀ, ਉਹਦੇ ਸਣੇ ਬਾਕੀ ਜਿਹੜੀਆਂ ਵੈਕਸੀਨ ਨੇ ਉਹਨੂੰ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਰਾਜਾਂ ਨੂੰ ਆ ਰਹੀ ਜਿਹੜੀ ਡਿਮਾਂਡ ਹੈ ਉਹਨੂੰ ਪੂਰਾ ਕੀਤਾ ਜਾ ਸਕੇ। ਰਾਹੁਲ ਗਾਂਧੀ ਹੋਰਾਂ ਨੇ ਇੱਕ ਸਵਾਲ ਜਿਹੜੇ ਜੀ ਇਹਦੇ ਉੱਤੇ ਉਠਾਏ ਸੀ। ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਤੁਸੀਂ ਦੂਜੇ ਮੁਲਕਾਂ ਨੂੰ ਚੁੱਕ ਕੇ ਦੇਈ ਜਾ ਰਹੇ ਹੋ ਵੈਕਸੀਨ ਸਾਰੀ, ਇਹਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਦੂਜੇ ਮੁਲਕਾਂ ਨੂੰ ਇਹ ਦੇ ਰਹੇ ਹੋ ਤੇ ਤੁਹਾਡੇ ਆਪਣੇ ਕੋਲੇ ਜਿਹੜੀ ਜੀ ਉਹ ਵੈਕਸੀਨ ਲਗਭਗ ਸਮਾਪਤੀ ਦੇ ਉੱਤੇ ਜਿਹੜਾ ਜੀ ਉਹ ਆ ਗਈ। ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਰਾਹੁਲ ਗਾਂਧੀ ਦੇ ਉੱਤੇ ਅਟੈਕ ਕਰਦੇ ਆ ਕਿ ਰਾਹੁਲ ਗਾਂਧੀ ਹੋਰੀ ਇਹ ਚਾਹੁੰਦੇ ਆ ਕਿ ਜਿਹੜੀ ਵਿਦੇਸ਼ਾਂ ਚੋਂ ਆਉਣ ਵਾਲੀ ਵੈਕਸੀਨ ਆ ਉਹਦਾ ਰਾਹ ਪੱਧਰਾ ਕੀਤਾ ਜਾਵੇ, ਤਾਂ ਕਰਕੇ ਉਹ ਇਸ ਮਾਮਲੇ ਦੇ ਉੱਤੇ ਜਿਹੜੀ ਆ ਉਹ ਕੰਟਰੋਵਰਸੀ ਕ੍ਰੀਏਟ ਕਰ ਰਹੇ ਆ। ਜਦੋਂ ਤੁਸੀਂ ਦੂਜੇ ਮੁਲਕਾਂ ਦੇ ਵਿੱਚ ਵੇਚ ਸਕਦੇ ਹੋ ਤੇ ਦੂਜੇ ਮੁਲਕਾਂ ਦੀ ਜਿਹੜੀ ਵੈਕਸੀਨ ਹੈ ਉਹ ਇੱਥੇ ਕਿਉਂ ਨਹੀਂ ਆ ਸਕਦੀ? ਇਹ ਤਾਂ ਇੱਕ ਜਿਹੜਾ ਉਹ ਵੱਡਾ ਸਵਾਲ ਹੈ। ਉਹਦੇ ਉੱਤੇ ਪਾਬੰਦੀ ਥੋੜੀ ਨਾ ਤੁਸੀਂ ਲਾ ਸਕਦੇ ਹੋ ਕਿ ਨਹੀਂ ਲਾ ਸਕਦੇ। ਹਾਂ, ਲੋਕਾਂ ਨੂੰ ਚੋਇਸ ਜਿਹੜੀ ਹੋ ਸਕਦੀ ਹੈ ਕਿ ਉਹਨਾਂ ਨੇ ਕਿਹੜੀ ਵੈਕਸੀਨ ਜਿਹੜੀ ਆ ਉਹ ਲਵਾਉਣੀ ਹੈ। ਇਹ ਕਿਹਾ ਜਾ ਰਿਹਾ ਕਿ 2 ਵੈਕਸੀਨ ਜਿਹੜੀਆਂ ਇਸ ਵੇਲੇ ਕੋਵਿਸ਼ੀਲਡ ਤੇ ਕੋਵੈਕਸੀਨ ਲੱਗ ਰਹੀਆਂ ਨੇ, ਔਰ ਇਹ ਕਿਹਾ ਜਾ ਰਿਹਾ ਕਿ ਜੇ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਭਾਰਤ ਦੇ ਵਿੱਚ ਡਰੱਗ ਰੈਗੂਲੇਟਰੀ ਜਿਹੜੀ ਕਮਿਸ਼ਨ ਹੈ, ਉੱਥੇ ਅਮਰੀਕਨ ਕੰਪਨੀ ਫਾਈਜ਼ਰ ਨੇ ਆਪਣੀ ਵੈਕਸੀਨ ਜਿਹੜੀ ਆ ਉਹਦਾ ਅਪਰੂਵਲ ਮੰਗਿਆ। ਉਹਦੇ ਵਾਸਤੇ 70 ਡਿਗਰੀ ਸੈਲਸੀਅਸ ਦੀ ਕੋਲਡ ਚੇਨ ਚਾਹੀਦੀ ਆ, ਜਿਹੜੀ ਭਾਰਤੀ ਸੈਟਅਪ ਦੇ ਵਿੱਚ ਮੁਸ਼ਕਲ ਦੱਸੀ ਜਾ ਰਹੀ ਹੈ, ਇਸ ਕਰਕੇ ਉਹਨੂੰ ਮਨਜ਼ੂਰੀ ਨਹੀਂ ਮਿਲੀ। ਰੂਸੀ ਵੈਕਸੀਨ ਸਪੁਤਨਿਕ ਵੀ, ਇਹਦੇ ਵਾਸਤੇ ਹੈਦਰਾਬਾਦ ਦੀ ਕੰਪਨੀ ਜਿਹੜੀ ਆ ਡਾਕਟਰ ਰੇਡੀਜ਼ ਲੈਬੋਰੇਟਰੀ, ਉਹਨੇ ਐਮਰਜੈਂਸੀ ਅਪਰੂਵਲ ਮੰਗੀ ਆ। ਇਹਨੂੰ ਅਪਰੂਵਲ ਜਿਹੜਾ ਜੀ ਉਹ ਮਿਲ ਸਕਦਾ। ਜੇ ਇਦਾਂ ਹੋਇਆ ਤਾਂ ਵੈਕਸੀਨ ਦੀ ਕਮੀ ਦਾ ਜਿਹੜਾ ਸੰਕਟ ਹੈ ਉਹਨੂੰ ਕਾਫੀ ਹੱਦ ਤੱਕ ਦੂਰ ਜਿਹੜਾ ਉਹ ਕੀਤਾ ਜਾ ਸਕਦਾ। ਔਰ ਅਹਿਮਦਾਬਾਦ ਦੀ ਕੰਪਨੀ ਹੈ ਜੀ ਡਾਇਰਸ ਕੈਡਿਲਾ, ਉਹਨੇ ਵੈਕਸੀਨ ਜਿਹੜੀ ਜ਼ਾਈਕੋ ਡੀ, ਇਹਦੇ ਵਾਸਤੇ ਜਿਹੜੇ ਅਪਰੂਵਲ ਮੰਗੀ ਆ। ਇਹ ਵੀ ਜਿਹੜੀ ਜੀ ਵਿਦੇਸ਼ ਚੋਂ ਆਉਣੀ ਆ, ਔਰ ਜੇ ਇਹਨੂੰ ਵੀ ਅਪਰੂਵਲ ਮਿਲਦੀ ਆ ਤੇ ਫਿਰ ਜਿਹੜੀ ਜੀ ਕੁਝ ਚੋਇਸ ਹੋ ਸਕਦੀ ਆ। ਪਰ ਇਹਦੇ ਉੱਤੇ ਜਿਹੜੀ ਸਿਆਸਤ ਜਿਹੜੀ ਉਹ ਹੋ ਰਹੀ ਆ, ਸ਼ਾਇਦ ਹੋ ਸਕਦਾ ਜੀ ਕਿ ਦੁਨੀਆ ਦੇ ਵਿੱਚ ਕਿਸੇ ਹੋਰ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੀ ਸਿਆਸਤ ਘੱਟੋ ਘੱਟ ਵੈਕਸੀਨ ਦੇ ਉੱਤੇ ਨਾ ਹੋਵੇ। ਜਿਹੜੀ ਤੁਸੀਂ ਵੈਕਸੀਨ ਲਵਾਉਂਦੇ ਹੋ, ਜਿਹੜਾ ਉਹਦਾ ਸਰਟੀਫਿਕੇਟ ਮਿਲਦਾ, ਉਹਦੇ ਹੇਠ ਤੁਹਾਨੂੰ
ਸੱਜੇ ਪਾਸੇ ਪ੍ਰਧਾਨ ਮੰਤਰੀ ਹੋਰਾਂ ਦੀ ਫੋਟੋ ਜਿਹੜੀ ਦੀ ਉਹ ਦਿਸਦੀ ਆ। ਠੀਕ ਉਸੇ ਤਰੀਕੇ ਨਾਲ ਜਿਵੇਂ ਕਿਸੇ ਸਮੇਂ ਪੰਜਾਬ ਦੇ ਵਿੱਚ ਐਂਬੂਲੈਂਸਾਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਫੋਟੋ ਦਿਸਦੀ ਹੁੰਦੀ ਸੀ। ਬਿਲਕੁਲ ਜੀ, ਆਹ ਭੁੱਖ ਨਹੀਂ ਜਾਂਦੀ ਲੀਡਰਾਂ ਦੀ। ਬਹੁਤ ਬਹੁਤ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।